ਜੀ ਪਿਆਰਿਓ, ਅੱਜ ਇਸ ਰਾਜ਼ ਤੋਂ ਪਰਦਾ ਚੁੱਕਿਆ ਗਿਆ, ਰਾਜ਼ ਫਾਸ਼ ਹੋ ਗਿਆ ਕਿ ਆਖਰ ਦਿਲਜੀਤ ਦੋਸਾਂਝ ਦੀ ਹੀ ਮੁਖਾਲਫਤ ਕਿਉਂ? ਜਦਕਿ ਫਿਲਮ ਪ੍ਰੋਡਿਊਸਰ ਨੇ ਬਣਾਈ, ਉਹਦੇ ਵਿੱਚ ਹੋਰ ਵੀ ਐਕਟਰ ਹੈ ਨੇ। ਸਿਰਫ ਔਰ ਸਿਰਫ ਤਨਕੀਦ ਦਾ ਨਿਸ਼ਾਨਾ, ਟ੍ਰੋਲਿੰਗ ਜਿਹੜੀ ਹੈ ਉਹ ਦਿਲਜੀਤ ਦੇ ਹੀ ਖਿਲਾਫ ਕਿਉਂ ਹੋ ਰਹੀ ਹੈ? ਇਹਦੇ ਵਾਸਤੇ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਨੂੰ ਨਾਲ ਜੋੜਨਾ ਪਏਗਾ। ਮੈਨੂੰ 4 ਦਿਨ ਹੋ ਗਏ ਨੇ ਕਿ 4-5 ਦਿਨ ਤੋਂ ਮੈਂ ਸੋਚ ਰਿਹਾ ਹਾਂ ਕਿ ਯਾਰ ਇੱਕ ਬੰਦਾ ਬਹੁਤ ਪਿਆਰ ਕਰਨ ਵਾਲਾ, ਮੁਹੱਬਤ ਵੰਡਣ ਵਾਲਾ, ਪੋਲਾਈਟ ਬੰਦਾ, ਡਾਊਨ ਟੂ ਅਰਥ, ਲੋਕਾਂ ਦੇ ਵਿੱਚ ਆਪਣਾ ਪਿਆਰ ਜੋੜਨ ਵਾਲਾ, ਲੋਕਾਂ ਨੂੰ ਜੋੜਨ ਵਾਲਾ, ਫਿਰ ਉਹਦੇ ਨਾਲ ਨਫ਼ਰਤ ਕਿਉਂ ਕੀਤੀ ਜਾ ਰਹੀ ਹੈ? ਉਹਦੇ ਖਿਲਾਫ ਕਿਉਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ? ਮੈਂ ਪਰੇਸ਼ਾਨ ਸਾਂ। ਲੇਕਿਨ ਬਹੁਤ ਸਾਰੇ ਦੋਸਤਾਂ ਨਾਲ ਰਾਬਤੇ, ਸਰਚਿੰਗ, ਕਾਲਸ ਕਰਾ ਕੇ ਮੈਂ ਆਖਰ ਨਤੀਜੇ ਤੇ ਪਹੁੰਚ ਗਿਆ ਕਿ ਆਖਰ ਦਿਲਜੀਤ ਦੋਸਾਂਝ ਦੀ ਹੀ ਮੁਖਾਲਫਤ ਕਿਉਂ ਹੈ। ਤੁਸੀਂ ਵੇਖਿਆ ਕਿ 2025 ਦੇ ਪਹਿਲੇ ਮਹੀਨੇ ਯਾਨੀ ਜਨਵਰੀ ਦੇ ਵਿੱਚ ਹੀ ਨਰਿੰਦਰ ਮੋਦੀ PM ਹਾਊਸ ਵਿੱਚ ਇਨਵਾਈਟ ਕਰਤਾ ਹੈ ਦਿਲਜੀਤ ਦੋਸਾਂਝ ਨੂੰ। ਅੱਜ ਵੀ ਤੁਸੀਂ ਵੇਖ ਲਓ, ਦਿਲਜੀਤ ਦੀ ਟਾਈਮਲਾਈਨ ਤੇ ਸਾਈਟ ਤੇ ਉਹ ਤਸਵੀਰਾਂ ਮੌਜੂਦ ਨੇ, ਬਲਕਿ ਟੌਪ ਮੌਜੂਦ ਨੇ, ਜਿਹੜੀਆਂ ਕਿ ਨਰਿੰਦਰ ਮੋਦੀ ਦੇ ਨਾਲ ਇਹਨਾਂ ਦੀ ਮੁਲਾਕਾਤ ਹੈ। ਔਰ ਮੁਲਾਕਾਤ ਬੜੀ VIP ਕਿਸਮ ਦੀ ਸੀ। ਹਾਲਾਂਕਿ ਨਰਿੰਦਰ ਆਮ ਰੂਟੀਨ 'ਚ ਕਿਸੇ ਨੂੰ ਇੰਨਾ ਟਾਈਮ ਨਹੀਂ ਦਿੰਦਾ, ਲੇਕਿਨ ਦਿਲਜੀਤ ਦੇ ਨਾਲ ਉਹਨੇ ਆਪ ਖੁਆਇਸ਼ ਜ਼ਾਹਿਰ ਕੀਤੀ ਸੀ ਮਿਲਣ ਦੀ। ਉਸ ਮੁਲਾਕਾਤ ਦੇ ਵਿੱਚੋਂ ਇਹ ਰਾਜ਼ ਬਾਹਰ ਆਇਆ ਕਿ ਆਖਿਰ ਦਿਲਜੀਤ ਦੇ ਨਾਲ ਹੀ ਮੁਖਾਲਫਤ ਕਿਉਂ ਹੈ, ਉਹਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਤੁਸੀਂ ਵੇਖੋਗੇ ਜਦੋਂ ਚੰਡੀਗੜ੍ਹ ਦੇ ਵਿੱਚ ਪ੍ਰੋਗਰਾਮ ਹੋਇਆ ਸੀ, ਕਨਸਰਟ ਹੋਇਆ, ਬਹੁਤ ਆਲਾ, ਬਹੁਤ ਵੱਡਾ, ਜ਼ਾਹਿਰ ਹੈ ਉਹਨਾਂ ਦਿਨਾਂ ਦੇ ਵਿੱਚ ਦਿਲਜੀਤ ਦੇ ਬਹੁਤ ਵੱਡੇ ਕਨਸਰਟ ਹੋਏ, ਪੂਰੀ ਦੁਨੀਆ ਦੇ ਵਿੱਚ ਹੋਏ, ਤੇ ਉੱਥੇ ਮਨਾ ਕੀਤਾ ਗਿਆ ਦਿਲਜੀਤ ਨੂੰ ਕਿ ਇਹ ਜਿਹੜਾ ਤੇਰਾ ਸਲੋਗਨ ਹੈ ਜਾਂ ਐਂਟਰੀ ਹੈ ਕਿ ਪੰਜਾਬੀ ਆ ਗਏ ਹੋਏ, ਇਹ ਨਹੀਂ ਕਹਿਣਾ। ਉਹਦੇ ਵਿੱਚ ਬਹੁਤ ਸਾਰੀਆਂ ਤਾਕਤਾਂ, ਬਹੁਤ ਸਾਰੀਆਂ ਸਿਆਸੀ ਪਾਰਟੀਆਂ ਮੌਜੂਦ ਸਨ। ਫਿਰ ਤੁਸੀਂ ਇਹ ਵੇਖਿਆ ਹੋਏਗਾ ਕਿ ਪਿਛਲੇ 5-7 ਸਾਲ ਤੋਂ ਹਿੰਦੁਸਤਾਨ ਦੇ ਵਿੱਚ ਇਹ ਰਿਵਾਜ ਪੈ ਗਿਆ ਕਿ ਸ਼ੋਅਬਿਜ਼ ਦੇ ਵਿੱਚ ਪੋਲਿਟਿਕਸ ਵੜ ਗਈ ਹੈ। ਜਿੰਨੇ ਵੀ ਸ਼ੋਅਬਿਜ਼ ਦੇ ਲੋਕ ਨੇ, ਉਹ ਵੱਡੀਆਂ ਪਾਰਟੀਆਂ ਸ਼ੋਅਬਿਜ਼ ਦੇ ਲੋਕਾਂ ਨੂੰ ਆਪਣੇ ਵੱਲ ਖਿੱਚਦੀਆਂ ਨੇ। ਇਹ ਸਟੰਟ ਹੈ, ਕੀ ਹੈ ਮੈਨੂੰ ਨਹੀਂ ਸਮਝ ਆਉਂਦੀ। ਉਹਨਾਂ ਨੂੰ ਆਪਣੇ ਵੱਲ ਖਿੱਚਿਆ ਜਾਂਦਾ ਹੈ ਕਿ ਜੀ ਤੁਸੀਂ ਸਾਡੀ ਪਾਰਟੀ 'ਚ ਆਓ। ਸਾਡੀ ਪਾਰਟੀ 'ਚ ਬਹੁਤ ਸਾਰੇ ਜਿਹੜੇ ਕਲਾਕਾਰ ਨੇ, ਉਹ ਵੇਖਿਆ ਹੋਏਗਾ ਕਿ ਤੁਸੀਂ ਮੁਖਤਲਿਫ ਪਾਰਟੀਆਂ ਦੇ ਵਿੱਚ ਉਹਨਾਂ ਨੇ ਐਲਾਨ ਕੀਤੇ ਹੋਏ ਨੇ ਔਰ ਉਹਨਾਂ ਦੀ ਨੁਮਾਇੰਦਗੀ ਕਰਦੇ ਨੇ। ਇਸੇ ਤਰ੍ਹਾਂ ਹੀ ਦਿਲਜੀਤ ਦੋਸਾਂਝ ਨੂੰ ਬੁਲਾਇਆ ਜਾਂਦਾ ਹੈ PM ਹਾਊਸ ਦੇ ਵਿੱਚ। ਹੁਣ ਮੁਖਾਲਫਤ ਹੈ ਵੇ ਕਿ ਜੀ ਫਲਾਂ ਇਹ ਕੁੜੀ ਪਾਕਿਸਤਾਨ ਦੀ, ਇਹਦੇ 'ਚ ਕਿਉਂ? ਇਹ ਗੱਲ ਹੀ ਨਹੀਂ ਹੈਗੀ। ਜਿਹੜਾ ਪੁਲਵਾਮਾ ਜਾਂ ਪਹਿਲਗਾਮ ਵਿੱਚ ਜਿੰਨੇ ਅਟੈਕਸ ਨੇ, ਉਹਨਾਂ ਦੇ ਅੱਜ ਤੱਕ ਇਹ ਸਬੂਤ ਪਾਕਿਸਤਾਨ ਦੇ ਖਿਲਾਫ ਇੱਕ ਵੀ ਪੇਸ਼ ਨਹੀਂ ਕਰ ਸਕੇ। ਮੇਰਾ ਹੁਣ ਇਸ ਟਾਈਮ ਪੋਲੀਟੀਕਲ ਗੱਲ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਨਾ ਹੈ, ਲੇਕਿਨ ਤੁਸੀਂ ਅੰਦਾਜ਼ਾ ਕਰੋ ਕਿ ਇਹਦੇ ਵਿੱਚ ਜਿਹੜੇ ਵੱਡੇ ਸਹਾਫੀ ਨੇ, ਪੱਤਰਕਾਰ ਨੇ, ਜਾਂ ਵੱਡੇ ਜਿੰਨੇ ਵੀ ਲੋਕ ਨੇ ਜਿਹੜੇ ਸੂਝਵਾਨ ਨੇ ਹਿੰਦੁਸਤਾਨ ਦੇ, ਉਹ ਖੁਦ ਕਹਿ ਚੁੱਕੇ ਨੇ ਕਿ ਇਹ ਸਟੰਟ ਹੁੰਦਾ ਹੈ ਮੋਦੀ ਦਾ, BJP ਦਾ। ਜਦੋਂ ਇਲੈਕਸ਼ਨ ਆਉਂਦੇ ਨੇ, ਖਾਸ ਕਰਕੇ ਮੋਦੀ ਦਾ, ਇਲੈਕਸ਼ਨ ਦੇ ਨੇੜੇ ਆ ਕੇ ਇਹੋ ਜਿਹਾ ਵਾਕਿਆ ਜ਼ਰੂਰ ਕਰਵਾਉਂਦਾ ਔਰ ਉਹਦੀਆਂ ਕਈ ਮਿਸਾਲਾਂ ਮੌਜੂਦ ਨੇ। ਹੁਣ ਹਾਨੀਆ ਆਮਿਰ ਦਾ ਤੇ ਮਸਲਾ ਹੈ ਹੀ ਨਹੀਂ ਉਹਦੇ ਵਿੱਚ। ਇਹ ਤੇ ਸਿਰਫ ਔਰ ਸਿਰਫ ਆਟਾ ਗੁੰਨ ਦੀ ਹਿਲਣੀ ਕਿਉਂ ਹੈ ਇਹ ਮਾਮਲਾ, ਕਿ ਕੋਈ ਨਾ ਕੋਈ ਉਹਦੇ ਵਿੱਚੋਂ ਉਹਨਾਂ ਨੇ ਮਾਮਲਾ ਕੱਢਣਾ ਸੀ। ਨਾਸਰ ਚਨਿਓਟੀ ਵੀ ਉਸ ਫਿਲਮ ਦੇ ਵਿੱਚ ਹੈ ਵੇ, ਸਲੀਮ ਅਲਬੇਲਾ ਨੂੰ ਵੀ ਬੁਲਾਇਆ ਗਿਆ ਸੀ ਉਹਦਾ, ਲੇਕਿਨ ਇੱਥੇ ਕੁਝ ਪ੍ਰੋਬਲਮ ਹੋ ਗਈ, ਕਿਸੇ ਦੀ ਕੋਈ ਉਸ ਤਰ੍ਹਾਂ ਦੇ ਮਸਾਇਲ ਹੋ ਗਏ, ਲੇਕਿਨ ਉਹ ਨਹੀਂ ਜਾ ਸਕੇ। ਹੁਣ ਫਿਲਮ ਜਿਹੜੀ ਹੈ ਉਹ ਕੰਪਲੀਟ ਪਹਿਲੇ ਹੋ ਗਈ, ਮੁਲਾਕਾਤਾਂ ਸ਼ੁਰੂ 'ਚ ਹੋਈਆਂ। ਉੱਥੇ ਰਿਵਾਜ ਹਿੰਦੁਸਤਾਨ ਦੇ ਵਿੱਚ ਕਲਾਕਾਰਾਂ ਨੂੰ ਆਪਣੇ ਵੱਲ ਖਿੱਚਣ ਦਾ, ਲੇਕਿਨ ਦੇਖੋ ਉੱਟਿਆ ਪਹਾੜ ਤੇ ਨਿਕਲਿਆ ਚੂਹਾ। ਕਿੱਥੇ ਕਿੱਥੇ ਲੋਕ ਗਰਜ ਰੱਖਦੇ ਨੇ, ਕਿੱਥੇ ਕਿੱਥੇ ਆਪਣੀ ਉਹ ਕੀ ਕਹਿੰਦੇ ਨੇ, ਕਿੜ ਕੱਢਦੇ ਨੇ। ਹੁਣ ਤੁਸੀਂ ਇਹ ਅੰਦਾਜ਼ਾ ਕਰੋ ਕਿ ਇੱਕ ਇਹਦੇ 'ਚ ਵੀ ਮਾਮਲਾ ਹੈਗਾ ਜੀ, ਇਹ ਜ਼ਿਹਨ 'ਚ ਰੱਖਣਾ। ਪੰਜਾਬੀ ਜਦੋਂ ਨੇੜੇ ਆਉਣ ਲੱਗਦੇ ਨੇ, ਜਦੋਂ ਕਰੀਬ ਹੋਣ ਲੱਗਦੇ ਨੇ,
ਉਦੋਂ ਵੀ ਕੋਈ ਨਾ ਕੋਈ ਐਸਾ ਵਾਕਿਆ ਕੀਤਾ ਜਾਂਦਾ ਹੈ ਕਿ ਜਿਹਦੇ ਨਾਲ ਪੰਜਾਬੀ ਨੇੜੇ ਨਾ ਆ ਸਕਣ, ਕੋਲ ਨਾ ਆ ਸਕਣ, ਇਹਨਾਂ ਦੀ ਨੇੜਤਾ ਨਾ ਹੋਵੇ। ਵੇਖੋ ਫਰਵਰੀ ਦੇ ਵਿੱਚ ਇੱਥੇ ਹੀ ਲਾਹੌਰ ਦੇ ਵਿੱਚ 2 ਪੰਜਾਬੀ ਕਾਨਫਰੰਸਾਂ ਹੋਈਆਂ ਵੱਡੀਆਂ, ਇੱਕ ਰਿੰਗ ਬਿਆਰ ਖਾਂ ਦੇ ਵਿੱਚ ਹੋਈ। ਉਹਦੇ ਵਿੱਚ ਪੂਰੀ ਦੁਨੀਆ ਤੋਂ ਲੋਕ ਆਏ, ਹਿੰਦੁਸਤਾਨ ਪੂਰੇ ਤੋਂ ਵੀ ਆਏ, ਔਰ ਬਸ਼ਮੂਲ ਜ਼ਿਆਦਾ ਲੋਕ ਜਿਹੜੇ ਨੇ ਉਹ ਚੜ੍ਹਦੇ ਪੰਜਾਬ ਤੋਂ ਆਏ। ਕਿੰਨੀ ਸੋਹਣੀ ਫਿਜ਼ਾ ਬਣੀ, ਲੋਕੀ ਆਪਸ 'ਚ ਮਿਲ ਰਹੇ ਨੇ, ਖੁਸ਼ ਹੋ ਰਹੇ ਨੇ, ਇੱਕ ਮਾਹੌਲ। ਸਾਡਾ ਤੇ ਲਾਹੌਰ ਦਾ ਵੈਸੇ ਵੀ ਇਹੋ ਜਿਹਾ ਮਾਹੌਲ ਹੈ ਕਿ 7 ਨੇ ਦਿਨ ਤੇ 8 ਨੇ ਮੇਲੇ ਤੇ ਵਿਹਲੇ ਹੋਈਏ ਕਿਹੜੇ ਵੇਲੇ। ਲਾਹੌਰ ਦੇ ਵਿੱਚ ਤੇ ਰੋਜ਼ ਦੇ 2-3 ਫੰਕਸ਼ਨ ਕਿਤੇ ਨਾ ਕਿਤੇ ਚੱਲਦੇ ਰਹਿੰਦੇ ਨੇ, ਰੱਬ ਦੀ ਮਿਹਰ ਹੈ। ਅੱਛਾ, ਉਹਨਾਂ ਦੇ ਉੱਤੇ ਵੀ ਕੋਈ ਇਹਨਾਂ ਨੂੰ ਜਦੋਂ ਇੱਥੇ ਆਏ ਤਾਂ ਬਕਾਇਦਾ ਸਟੇਜ ਤੇ ਐਲਾਨ ਕੀਤਾ ਗਿਆ। ਸਾਡੇ ਦੋਸਤ ਮਾਨੜ ਸਾਹਿਬ ਉਹਨਾਂ ਨੇ ਇੰਤਜ਼ਾਮੀ ਤੌਰ ਦੇ ਉੱਤੇ ਉਹਨੇ ਕਿਹਾ ਇਸ ਦਫਾ ਅਸੀਂ ਵਾਅਦਾ ਕਰਨੇ ਆ ਕਿ ਅਸੀਂ ਚੜ੍ਹਦੇ ਪੰਜਾਬ 'ਚ ਜਿਹੜੀ ਕਾਨਫਰੰਸ ਕਰਵਾਣੀ ਹੈ ਉਹਦੇ ਵਿੱਚ ਕਮ ਸੇ ਕਮ 60 ਤੋਂ 70 ਲੋਕ ਤੁਹਾਡੇ ਲਹਿੰਦੇ ਪੰਜਾਬ ਤੋਂ ਜ਼ਰੂਰ ਬੁਲਾਵਾਂਗੇ, ਕਿਉਂਕਿ ਕਈ ਸਾਲ ਹੋ ਗਏ ਨੇ ਪੰਜਾਬੀ ਜਿਹੜੇ ਲਿਖਾਰੀ ਨੇ, ਰਾਈਟਰਸ ਨੇ, ਕਵੀ ਨੇ, ਉਹ ਉਸ ਤਰ੍ਹਾਂ ਉਧਰ ਐਜ਼ ਏ ਰਾਈਟਰ ਨਹੀਂ ਜਾ ਸਕੇ, ਉਹਨਾਂ ਨੂੰ ਅਲਾਓ ਨਹੀਂ ਹੈ। ਇੱਥੇ ਫਿਰ ਇਹਨਾਂ ਨੂੰ ਡਰ ਪੈਂਦਾ ਕਿ ਪੰਜਾਬੀ ਨੇੜੇ ਨਾ ਆ ਜਾਣ। ਠੀਕ ਹੈ, ਇਹਨੂੰ ਮੈਂ ਨਾਲ ਲਿੰਕ ਕਰਦਾ ਜਾਵਾਂਗਾ, ਜ਼ਿਗ ਜ਼ੈਗ ਬਣਦਾ ਜਾਂਦਾ। ਉੱਥੋਂ ਉਹਨਾਂ ਨੇ ਅਪਰੂਵਲ ਕਰਾ ਲਿਆ, ਉਹ ਤਾਂ ਇੱਕ ਵਾਕਿਆ ਹੋ ਗਿਆ। ਉਹਦੇ ਵਿੱਚ ਇਹਨਾਂ ਨੇ ਇੱਕ ਦੂਰੀ ਪਾਤੀ ਕਿ ਹੁਣ ਪੰਜਾਬੀ ਨਾ ਉੱਧਰ ਜਾਣ ਨਾ ਇੱਧਰ ਆਉਣ। ਪੰਜਾਬੀਆਂ ਨੂੰ ਹੀ ਜਿਵੇਂ ਇਹਨਾਂ ਨੇ 47 ਦੇ ਵਿੱਚ ਧਰਮ ਦੇ ਨਾਂ ਤੇ ਲੜਾਇਆ ਸੀ, ਇਸੇ ਤਰ੍ਹਾਂ ਹੁਣ ਇੱਕ ਦੂਸਰੇ ਦੇ ਖਿਲਾਫ ਬਿਆਨਬਾਜ਼ੀ ਕਰਵਾ ਰਹੇ ਨੇ ਕਲਾਕਾਰਾਂ ਕੋਲੋਂ, ਜਿਨ੍ਹਾਂ ਦਾ ਕੋਈ ਤਾਲੁਕ ਹੀ ਨਹੀਂ ਹੁੰਦਾ, ਪੋਲਿਟਿਕਸ ਦੇ ਨਾਲ ਕੋਈ ਤਾਲੁਕ ਨਹੀਂ, ਨਾ ਰੱਖਣਾ ਚਾਹੀਦਾ, ਨਾ ਧਾਰਮਿਕ ਤੌਰ ਤੇ। ਉਹ ਤੇ ਕਲਾਕਾਰ ਹੁੰਦੇ ਨੇ, ਉਹ ਸਾਰਿਆਂ ਦੇ ਸਾਂਝੇ ਹੁੰਦੇ ਨੇ, ਬਲਕਿ ਪੂਰੀ ਦੁਨੀਆ ਦੇ ਸਾਂਝੇ ਹੁੰਦੇ ਨੇ। ਉਹਨਾਂ ਕੋਲੋਂ ਬਿਆਨ ਦਵਾਏ ਗਏ। ਫਿਰ ਚੰਡੀਗੜ੍ਹ ਦੇ ਵਿੱਚ, ਲੁਧਿਆਣੇ ਜਿਹੜੇ ਪ੍ਰੋਗਰਾਮ ਹੋਏ ਨੇ, ਦਿਲਜੀਤ ਨੂੰ ਰੋਕਿਆ ਗਿਆ ਕਿ ਪੰਜਾਬੀਅਤ ਦਾ ਇਹ ਨਾਰਾ ਨਹੀਂ ਲਾਣਾ। ਫਿਰ ਦਿਲਜੀਤ ਦੀ ਤੁਸੀਂ ਵੇਖ ਲਓ ਰੀਲ ਪਈ ਹੋਈ ਹੈ ਕਿ ਉਹਨੇ ਕਿਹਾ ਹਿੰਦੁਸਤਾਨ ਕਿਸੇ ਕੇ ਬਾਪ ਕਾ ਨਹੀਂ, ਇਹ ਉਹਨੂੰ ਕਹਿਣਾ ਪਿਆ। ਇਹ ਪੂਰਾ ਸ਼ੇਰ ਇਸ ਨੇ ਮੈਨੂੰ ਯਾਦ ਨਹੀਂ ਹੈ, ਉਹ ਜਿਹੜਾ ਹਿੰਦੀ ਵਿੱਚ ਉਹਨੇ ਪੜ੍ਹਿਆ ਸੀ। ਫਿਰ ਤੁਸੀਂ ਇਹ ਵਿਤਕਰਾ ਵੇਖੋ ਫਿਲਮਾਂ ਦੇ ਵਿੱਚ, ਹਿੰਦੀ ਫਿਲਮ ਦੇ ਵਿੱਚ ਪੰਜਾਬੀ ਨੂੰ ਇੱਕ ਮਾਹੌਲੀਏ ਦਾ ਕਿਰਦਾਰ ਦਿੱਤਾ ਜਾਂਦਾ ਕਿ ਮਾਹੌਲੀਏ ਨੇ। ਇੱਥੇ ਤੁਸੀਂ ਆ ਜਾਵੋ, ਇਧਰ ਉਰਦੂ ਫਿਲਮ ਔਰ ਉਰਦੂ ਡਰਾਮੇ ਦੇ ਵਿੱਚ ਪੰਜਾਬੀ ਨੂੰ ਇੱਕ ਅਨਪੜ੍ਹ ਪੇਂਡੂ ਦਾ ਕਿਰਦਾਰ ਦਿੱਤਾ ਜਾਂਦਾ ਹੈ। ਔਰ ਦੂਜੇ ਲੋਕ ਜਿਹੜੇ ਨੇ ਉਹਨਾਂ ਵਾਸਤੇ ਬੜੇ ਆਨਰ ਦੇ ਲਫ਼ਜ਼। ਹਾਲਾਂਕਿ ਪੰਜਾਬ ਦਾ ਖਿੱਤਾ ਇਲਮ ਦਾ ਗਾੜ ਹੈ, ਆਲਮਾਂ ਦਾ ਖਿੱਤਾ ਹੈ। ਇਹਦੇ ਨਾਲ ਦੇ ਕਲਾਸਿਕਸ ਪੂਰੀ ਦੁਨੀਆ ਵਿੱਚ ਨਹੀਂ ਹੈਗੇ। ਜਿੱਥੇ ਦੇ ਵੱਡੇ ਰੱਬ ਲੋਕਾਂ ਨੇ ਚਾਨਣ ਵੰਡਿਆ ਹੋਵੇ ਪੂਰੀ ਦੁਨੀਆ ਦੇ ਵਿੱਚ, ਉਹਦੇ ਨਾਲ ਦਾ ਕੌਣ ਹੋ ਸਕਦਾ ਹੈ? ਨਹੀਂ ਹੋ ਸਕਦਾ ਕਿਸੇ ਸੂਰਤ ਵੀ। ਲੇਕਿਨ ਫਿਰ ਗੱਲ ਉੱਥੇ ਹੀ ਆਉਂਦੀ ਹੈ ਕਿ ਦਿਲਜੀਤ ਦੇ ਖਿਲਾਫ ਇਹ ਸਟੰਟ ਕਿਉਂ ਇਸਤੇਮਾਲ ਕੀਤੇ ਗਏ, ਜਿਹਦੇ ਵਿੱਚ ਮੀਕਾ ਵਰਗੇ ਔਰ ਗੁਰੂ ਰੰਧਾਵਾ ਵਰਗੇ ਔਰ ਬੀ ਪ੍ਰਾਗ ਵਰਗੇ ਜਿਹੜੇ ਆਪਣੇ ਸਰਵਾਈਵਲ ਦੇ ਚੱਕਰ ਵਿੱਚ ਲੱਗੇ ਹੋਏ ਨੇ, ਜਿਨ੍ਹਾਂ ਨੂੰ ਉਹ ਮਕਾਮ ਹਾਸਲ ਨਹੀਂ ਹੈ ਜੋ ਰੱਬ ਨੇ ਦਿਲਜੀਤ ਨੂੰ ਦਿੱਤਾ ਹੈ। ਜੋ ਮਾਣ ਮਰਤਬਾ ਪੂਰੀ ਦੁਨੀਆ ਦੇ ਵਿੱਚ ਦਿਲਜੀਤ ਨੇ ਖੱਟਿਆ ਹੈ, ਉਹ ਇਹਨਾਂ ਦਾ ਸੁਪਨਾ ਹੈ। ਇਹ ਬੋਨੇ ਜਿਹੜੇ ਨੇ ਗਰਜ ਕੱਢਣ ਡੇ ਨੇ ਗੱਲਾਂ ਕਰਕੇ। ਔਰ ਵੇਖੋ ਕਹਿੰਦੇ ਨੇ ਚੰਨ ਵੱਲ ਥੁੱਕੋ ਤੇ ਮੂੰਹ ਆਪਣੇ ਤੇ ਹੀ ਥੁੱਕ ਪੈਂਦਾ। ਚੰਨ ਵੱਲ ਮੂੰਹ ਕਰਕੇ ਥੁੱਕੋ ਨਾ ਤੇ ਆਪਣੇ ਮੂੰਹ ਤੇ ਪੈਂਦਾ। ਗੁਰੂ ਰੰਧਾਵੇ ਨੂੰ ਆਪਣਾ ਟਵਿੱਟਰ ਅਕਾਊਂਟ ਜਿਹੜਾ ਨਾ ਉਹ ਬੰਦ ਕਰਨਾ ਪਿਆ। ਜਿੰਨੀ ਉਹਨੂੰ ਤੋਏ ਲਾਨਤ ਹੋਈ ਹੈ, ਜਿੰਨੀ ਮੀਕੇ ਨੂੰ ਹੋਈ ਹੈ, ਜਿੰਨੀ ਬੀ ਪ੍ਰਾਗ ਨੂੰ ਹੋਈ ਹੈ। ਰਾਜ਼ ਖੋਲ੍ਹਨੇ ਆ। ਰਾਜ਼ ਕੀ ਹੈ ਕਿ PM ਹਾਊਸ ਦੇ ਵਿੱਚ ਨਰਿੰਦਰ ਮੋਦੀ ਦਿਲਜੀਤ ਦੋਸਾਂਝ ਨੂੰ ਬੁਲਾਉਂਦਾ ਹੈ, ਪੂਰਾ ਪ੍ਰੋਟੋਕੋਲ ਦਿੰਦਾ ਹੈ ਔਰ ਉਹਨੂੰ ਕਹਿੰਦਾ ਹੈ ਕਿ ਤੂੰ BJP ਦੇ ਵਿੱਚ ਐਲਾਨ ਕਰ ਦੇ ਪਾਰਟੀ ਜੁਆਇਨ ਕਰਨ ਦਾ। ਜਿਹਦੇ ਜਵਾਬ ਵਿੱਚ ਦਿਲਜੀਤ ਨੇ ਹਮੇਸ਼ਾ ਵਾਂਗ ਇੱਕ ਪੂਰੀ ਪੰਜਾਬੀਅਤ ਵਾਲੀ, ਰੱਬ ਲੋਕਾਈ ਵਾਲੀ ਗੱਲ ਕੀਤੀ ਕਿ ਸਰਕਾਰ ਮੈਂ ਇੱਕ ਕਲਾਕਾਰ ਬੰਦਾ, ਮੇਰਾ ਪੋਲਿਟਿਕਸ ਨਾਲ ਕੋਈ ਤਾਲੁਕ ਨਹੀਂ, ਲਿਹਾਜ਼ਾ ਤੁਹਾਡੀ ਮਿਹਰਬਾਨੀ ਹੈ ਕਿ ਮੈਨੂੰ ਪੋਲਿਟਿਕਸ ਤੋਂ ਦੂਰ ਰਹਿਣ ਦਿਓ। ਮੈਂ ਤੁਹਾਡੀ ਇੱਜ਼ਤ ਕਰਨਾ, ਆਦਰ ਕਰਨਾ, ਮੈਨੂੰ ਠੀਕ ਹੈ, ਤੁਹਾਡੀ ਮਿਹਰਬਾਨੀ ਤੁਸੀਂ ਬੁਲਾਇਆ। ਦਿਲਜੀਤ ਨੇ ਨਾ ਕਰ ਦਿੱਤੀ। ਮੋਦੀ ਨੇ ਉਸ ਵੇਲੇ ਤੋਂ ਸ਼ੋਅ ਨਹੀਂ ਕਰਾਇਆ, ਲੇਕਿਨ ਦਿਲ ਦੇ ਵਿੱਚ ਜਿਹੜਾ ਗਰਜ ਰੱਖਿਆ ਉਹ ਪੂਰੀ ਦੀ ਪੂਰੀ। ਤੁਸੀਂ ਵੇਖੋ ਇਸ ਵੇਲੇ ਜਿਹੜੀ ਮੂਵੀ ਬਣੀ ਸਰਦਾਰ ਜੀ 3,
ਉਹਦੇ ਵਿੱਚ ਹਿੰਦੁਸਤਾਨ 'ਚ ਸਭ ਤੋਂ ਬਹੁਤਾ ਰੌਲਾ ਪਾਉਣ ਵਾਲੇ ਕੌਣ ਨੇ? ਬੀਜੇਪੀ ਦੇ ਕਾਰਕੁਨ। ਬਕਾਇਦਾ ਪ੍ਰੀ ਪਲਾਨ ਇੱਕ ਏਜੰਡੇ ਦੇ ਤੌਰ ਦੇ ਉੱਤੇ ਇੱਕ ਪੂਰੀ ਤਰ੍ਹਾਂ ਉਹਨੂੰ ਡਿਜ਼ਾਈਨ ਕਰਕੇ ਕੈਂਪੇਨ ਚਲਾਈ ਗਈ। ਹੁਣ ਪੈਂਤਰਾ ਮਾਰਿਆ ਇਹਨਾਂ ਨੇ, ਸੋਚਿਆ ਕੁਝ ਹੋਰ ਸੀ ਕਿ ਅਸੀਂ ਇਹ ਕਰਾਂਗੇ, ਡਰ ਜਾਣਗੇ, ਇਹ ਹੋ ਜਾਏਗਾ, ਉਹ ਹੋ ਜਾਏਗਾ। ਜਦੋਂ ਉਹਨੇ ਕਿਹਾ ਕਿ ਮੈਨੂੰ ਕੋਈ ਜ਼ਰੂਰਤ ਨਹੀਂ ਇੰਡੀਅਨ ਫਿਲਮਾਂ ਦੇ ਵਿੱਚ, ਜਾਂ ਮੇਰਾ ਤੇ ਇਹ ਮਤਲਬ ਸ਼ੌਕ ਹੈਗਾ ਕਿ ਚਲੋ ਠੀਕ ਹੈ ਮੈਂ ਫਿਲਮਾਂ 'ਚ ਕੰਮ ਕਰਨਾ, ਲੇਕਿਨ ਅਸਲ ਮੇਰਾ ਕੰਮ ਤੇ ਗਾਣਾ ਹੈ। ਮੈਂ ਗਾਣੇ ਨਾਲ ਪਿਆਰ ਕਰਨਾ ਔਰ ਆਪਣੇ ਗਾਣੇ ਦੇ ਉੱਤੇ ਮੈਂ ਧਿਆਨ ਦਿਆਂਗਾ। ਸੋ ਇਹਨਾਂ ਨੇ ਕਿਹਾ ਕਿ ਕੰਮ ਤੇ ਉਲਟ ਹੋ ਗਿਆ ਤੇ ਪੂਰੀ ਦੁਨੀਆ ਦੇ ਵਿੱਚ ਫਿਲਮ ਨੇ ਧੁੰਮ ਪਾ ਦਿੱਤੀ ਹੈ। ਇੱਥੇ ਨਾ ਲੱਗ ਕੇ ਵੀ ਫਿਲਮ ਹਿੱਟ ਹੋ ਗਈ ਹੈ, ਬਲਕਿ ਹੋਰ ਜ਼ਿਆਦਾ ਹਿੱਟ ਹੋ ਗਈ ਹੈ। ਤੇ ਬੀਜੇਪੀ ਨੇ ਪੈਂਤਰਾ ਬਦਲਿਆ, ਆਪਣੇ 2-3 ਨੇਤਾ ਸਾਹਮਣੇ ਲਿਆਂਦੇ। ਇਹ ਪਹਿਲਾਂ ਕਿਉਂ ਨਹੀਂ ਬਿਆਨ ਆਏ ਜਦੋਂ ਇਹ ਸਾਰੀ ਚੱਲ ਰਹੀ ਸੀ, ਕੈਂਪੇਨ ਚੱਲ ਰਹੀ ਸੀ? ਨਹੀਂ, ਇਹ 2-3-4 ਦਿਨ ਬਾਅਦ ਉਹਨਾਂ ਨੇ ਬਿਆਨ ਦਿੱਤੇ ਕਿ ਜੀ ਨਹੀਂ ਉਹ ਤਾਂ ਠੀਕ ਹੈ, ਸਾਡਾ ਮਾਣ ਹੈ ਤੇ ਇੰਝ ਇਹ ਉਹ। ਪੰਜਾਬੀ ਕਲਾਕਾਰ ਵੀ, ਇੱਕ ਦੋ ਧਾਲੀਵਾਲ ਸਾਹਿਬ ਵੀ ਆ ਗਏ ਜਨਾਬ, ਉਹਨਾਂ ਨੇ ਕਿਹਾ ਨਹੀਂ ਜੀ ਠੀਕ ਹੈ। ਯਾਰ ਤੁਸੀਂ ਦੁਸ਼ਮਣੀਆਂ, ਕਲਾਕਾਰਾਂ ਦਾ ਕੀ ਕੰਮ ਹੈ ਦੁਸ਼ਮਣੀਆਂ ਪਾਲਣਾ? ਇੱਕ ਪਾਸੇ ਤੁਸੀਂ ਕਹਿੰਦੇ ਜੀ ਨਹੀਂ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ, ਦੂਜੇ ਪਾਸੇ ਤੁਸੀਂ ਪੋਲੀਟੀਕਲ ਪਾਰਟੀਆਂ ਜੁਆਇਨ ਕਰਦੇ ਹੋ। ਪੋਲੀਟੀਕਲ ਪਾਰਟੀਆਂ ਜੁਆਇਨ ਕਰਨ ਦਾ ਮਤਲਬ ਹੈ ਕਿ ਨਫ਼ਰਤਾਂ ਵੰਡਣੀਆਂ। ਤੁਸੀਂ ਲੋਕ ਸੇਵਾ ਕਰਦੇ ਹੋ ਆਪਣੀ ਕਲਾ ਦੇ ਨਾਲ, ਤੁਹਾਨੂੰ ਕੀ ਜ਼ਰੂਰਤ ਹੈ ਪੋਲੀਟੀਕਲ ਪਾਰਟੀਆਂ ਜੁਆਇਨ ਕਰਨ ਦੀ? ਫਿਰ ਤੁਸੀਂ ਇਹ ਛੱਡ ਦਿਓ, ਐਕਟਿੰਗ ਛੱਡ ਦਿਓ, ਗਾਣਾ ਛੱਡ ਦਿਓ, ਜਿਨ੍ਹਾਂ ਨੇ ਪਾਰਟੀਆਂ ਜੁਆਇਨ ਕਰਨੀਆਂ ਨੇ। ਦੇਖੋ, ਸਿੱਧੂ ਮੂਸੇਵਾਲੇ ਨੇ ਪੰਜਾਬ ਦੀ ਗੱਲ ਕੀਤੀ ਸੀ, ਧਰਤੀ ਦੀ ਗੱਲ ਕੀਤੀ ਸੀ, ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਸੀ, ਤੇ ਸਰਕਾਰ ਪੂਰੀ ਤਰ੍ਹਾਂ ਉਹਦੇ ਖਿਲਾਫ ਖਲੋ ਗਈ ਸੀ। ਬਕਾਇਦਾ ਤੌਰ ਤੇ ਬੀਜੇਪੀ ਨੇ ਉਹਦੀ ਕੈਂਪੇਨ ਉਹਦੇ ਖਿਲਾਫ ਚਲਾਈ ਸੀ। ਸਿੱਧੂ ਮੂਸੇਵਾਲੇ, ਉਹਨੂੰ ਨਹੀਂ ਸੀ ਜਾਣਾ ਚਾਹੀਦਾ, ਕਾਂਗਰਸ ਵਿੱਚ ਵੀ ਨਹੀਂ ਸੀ ਜਾਣਾ ਚਾਹੀਦਾ। ਉਹਦਾ ਬੜਾ ਕੱਦ ਕਾਠ ਸੀ, ਉਹਨੂੰ ਰੱਬ ਨੇ ਜੋ ਮਾਣ ਮਰਤਬਾ ਦਿੱਤਾ ਸੀ, ਉਹਨੂੰ ਨਹੀਂ ਸੀ ਜਾਣਾ ਚਾਹੀਦਾ। ਬਹਰਹਾਲ ਤੁਸੀਂ ਵੇਖੋ ਕਿ ਇਹ ਨਫ਼ਰਤ ਪੰਜਾਬੀ ਕਲਾਕਾਰਾਂ ਦੇ ਖਿਲਾਫ ਹੀ ਕਿਉਂ ਹੁੰਦੀ ਹੈ। ਹੋਰ ਦੂਸਰੇ ਵੀ ਹੈ ਨੇ ਉੱਥੇ, ਹਿੰਦੀ ਫਿਲਮ ਇੰਡਸਟਰੀ ਦੇ ਲੋਕ ਨੇ, ਉਹਨਾਂ ਦੇ ਬੜੇ ਤਲਕਾਤ ਵੀ ਨੇ, ਕੰਮ ਵੀ ਕਰਦੇ ਨੇ, ਸਭ ਕੁਝ ਕਰਦੇ ਨੇ। ਕਦੀ ਇਸ ਤਰ੍ਹਾਂ ਦੀ ਕੈਂਪੇਨ ਉਹਨਾਂ ਦੇ ਖਿਲਾਫ ਤੇ ਨਹੀਂ ਚੱਲੀ। ਜਿੱਥੇ ਪੰਜਾਬੀ ਕਲਾਕਾਰ ਅੱਗੇ ਆਏਗਾ, ਪੰਜਾਬੀਅਤ ਦਾ ਨਾਂ ਅੱਗੇ ਆਏਗਾ, ਪੰਜਾਬੀਅਤ ਦੀ ਪ੍ਰਮੋਸ਼ਨ ਹੋਏਗੀ, ਪੰਜਾਬ ਦੀ ਪ੍ਰਮੋਸ਼ਨ ਹੋਏਗੀ, ਪੰਜਾਬੀ ਜ਼ੁਬਾਨ ਬੋਲੇਗੀ, ਉੱਥੇ ਉਹਦੀ ਮੁਖਾਲਫਤ ਦੇ ਵਿੱਚ ਇਹ ਸਾਹਮਣੇ ਆ ਜਾਣਗੇ। ਯੂਪੀਐਨ ਉਹਦੇ ਸਾਹਮਣੇ ਆ ਜਾਣਗੇ, UP-CP ਦੇ ਲੋਕ ਉਹਦੇ ਸਾਹਮਣੇ ਆ ਜਾਣਗੇ। ਪਤਾ ਨਹੀਂ ਕੀ ਇਹਨਾਂ ਨੂੰ ਵੈਰ ਹੈਗਾ। ਜਿਵੇਂ ਕਿ ਅਜ਼ਲਾਂ ਤੋਂ ਅਫਗਾਨੀ ਸਾਡੇ ਦੁਸ਼ਮਣ ਰਹੇ ਨੇ, ਇਸੇ ਤਰ੍ਹਾਂ UP-CP ਦੇ ਲੋਕ ਵੀ। ਉਧਰ ਵੀ ਬਿਊਰੋਕ੍ਰੇਸੀ ਇਹਨਾਂ ਦੀ, ਇੱਧਰ ਵੀ ਬਿਊਰੋਕ੍ਰੇਸੀ ਇਹਨਾਂ ਦੀ। ਇੱਧਰ ਵੀ ਜ਼ਬਾਨ ਦੇ ਨਾਂ ਤੇ ਸਾਨੂੰ ਬਲੈਕਮੇਲ ਕਰਦੇ ਰਹੇ ਨੇ, ਉਧਰ ਵੀ ਜ਼ਬਾਨ ਦੇ ਨਾਂ ਤੇ ਬਲੈਕਮੇਲ ਕਰਦੇ ਰਹੇ ਨੇ। ਬਹਰਹਾਲ ਵੇਖ ਲਵੋ ਗੱਲ ਕਿੱਥੇ ਆ ਕੇ ਨਿਕਲੀ ਕਿ ਮੋਦੀ ਦੀ ਜੇ ਗੱਲ ਮੰਨ ਲੈਂਦਾ ਦਿਲਜੀਤ ਕਿ ਜੀ ਠੀਕ ਹੈ ਮੈਂ ਬੀਜੇਪੀ ਦੇ ਵਿੱਚ ਐਲਾਨ ਕਰ ਦਿੰਦਾ ਤੇ ਸਭ ਭਲਾ ਸੀ, ਉਹਨੇ ਨਾ ਕੀਤਾ ਤੇ ਸਭ ਬੁਰਾ ਹੈ। ਖੈਰ, ਤੁਹਾਡੇ ਦਮ ਦੀ ਸੋਚੋ, ਸਮਝੋ, ਪੰਜਾਬੀਅਤ ਦੇ ਨਾਲ ਪਿਆਰ ਕਰੋ। ਪੰਜਾਬੀਓ, ਤੁਸੀਂ ਇੱਕ ਹੈਗੇ ਹੋ, ਇੱਕ ਮੁੱਠ ਹੈਗੇ ਹੋ ਤੇ ਸਭ ਠੀਕ ਹੈ। ਵੇਖੋ ਤੁਸੀਂ ਦਿਲਜੀਤ ਦੇ ਨਾਲ ਖਲੋਤੇ ਹੋ, ਉਹਨਾਂ ਨੂੰ ਗੋਡੇ ਟੇਕਣੇ ਪਏ ਨੇ। ਆਇੰਦਾ ਤੋਂ ਕਿਸੇ ਵੀ ਪੰਜਾਬੀ ਕਲਾਕਾਰ ਦੇ ਨਾਲ, ਪੰਜਾਬ ਨਾਲ, ਪੰਜਾਬੀਅਤ ਦੇ ਨਾਲ ਕੋਈ ਵੀ ਅਗਰ ਧਰੋਹ ਹੁੰਦਾ ਹੈ, ਵਿਤਕਰਾ ਹੁੰਦਾ ਹੈ, ਤੇ ਖਲੋ ਜਾਓ ਇੱਕ ਮੁੱਠ ਹੋ ਕੇ, ਇਹ ਆਪੇ ਗੋਡੇ ਟੇਕਣਗੇ। ਇਹੀ ਦਿਲਜੀਤ ਹੈ ਜਿਹੜਾ ਜਾ ਕੇ ਕਿਸਾਨ ਮੋਰਚੇ ਵਿੱਚ ਬੈਠਾ ਸੀ, ਹੋਰ ਕਿਸੇ ਨੂੰ ਜੁਰਤ ਨਹੀਂ ਹੋਈ। ਇਹ ਸੱਚਾ ਸੁੱਚਾ ਪੰਜਾਬੀਅਤ ਦਾ ਆਸ਼ਿਕ ਹੈ, ਰੱਬ ਲੋਕ ਹੈ। ਇਹਦੇ ਤੇ ਮਿਹਰ ਸਾਈਆਂ ਦੀ, ਬਾਬਾ ਜੀ ਦੀ ਬੜੀ ਮਿਹਰ ਹੈ ਇਹਦੇ ਤੇ, ਔਰ ਜਿੰਨੀਆਂ ਵੀ ਪੋਜ਼ਿਟਿਵ ਪਾਵਰਸ ਨੇ ਉਹ ਦਿਲਜੀਤ ਦੇ ਨਾਲ ਨੇ। ਜਿਉਂਦੇ ਵਾਸਤੇ ਰਹੋ, ਸਲਾਮਤ ਰਹੋ, ਖੁਸ਼ ਰਹੋ, ਆਬਾਦ ਰਹੋ, ਸੁਖੀ ਵਸੋ।